व्यूअर्स फिर दुबारा तुहाडा स्वागत है प्रोग्राम सचो सच विच जी। डॉक्टर साहब साडा अगला मैसेज लंडन यूके तो सरदार मनकवल सिंह सैनी जी का है। इन्हां नूं प्रोग्राम सचो सच बहुत चंगा लगता है, जिस नूं ये यूट्यूब ते लगातारता नाल वेखदे हन। इन्हां दा कहना है दुनिया विच तुसीं वाहिद ओ सिख लीडर हो जिहड़े बीबियां दे हक्कां अते दलतां लई हा दा नारा मारदे रहिंदे हो। तुसीं बड़ी मजबूती नाल जात पात दे खिलाफ आवाज़ बुलंद करदे हो अते नवीं पीढ़ी नूं भी बिल्कुल ठीक सेध दे रहे हो। इन्हां दा सवाल है मर चुकियां ਜ਼ਮੀਰਾਂ वालियां नूं किवें जगाया जावे अते जागदियां ਜ਼ਮੀਰਾਂ वालियां नूं किवें उसारू ਕੰਮ ਵੱਲ ਲਾਇਆ ਜਾਵੇ ਜੀ। ਡਾਕਟਰ ਸਾਹਿਬ ਵੀਰ ਮਨਕਮਲ ਸਿੰਘ ਸੈਣੀ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲੰਡਨ ਯੂਕੇ ਤੋਂ ਲਿਖਿਆ ਜੀ। ਉਹਨਾਂ ਨੂੰ ਸਾਡਾ ਬੀਬੀਆਂ ਦੇ ਹੱਕਾਂ ਲਈ, ਦਲਿਤਾਂ ਦੇ ਹੱਕਾਂ ਲਈ, ਜ਼ਾਤ ਪਾਤ ਦੇ ਖਿਲਾਫ ਔਰ ਨਵੀਂ ਪੀੜ੍ਹੀ ਨੂੰ ਉਸਾਰੂ ਢੰਗ ਨਾਲ ਸੇਧ ਦੇਣ, ਇਹ ਉਹਨਾਂ ਨੂੰ ਚੰਗਾ ਲੱਗਦਾ ਹੈ। ਸਾਰਾ ਹੀ ਸਾਡੀ ਪਹੁੰਚ ਇਹਨਾਂ ਮੁੱਦਿਆਂ ਤੇ ਜੀ। ਔਰ ਉਹਨਾਂ ਨੇ ਸਵਾਲ ਵੀ ਇਹ ਪੁੱਛਿਆ ਹੈ ਕਿ ਵੀ ਮਰ ਚੁੱਕੀਆਂ ਜ਼ਮੀਰਾਂ ਵਾਲਿਆਂ ਨੂੰ ਜਗਾਇਆ ਕਿਵੇਂ ਜਾਏ ਤੇ ਜਿਹੜੇ ਜਾਗਦੀਆਂ ਵਾਲੇ ਨੇ ਉਹਨਾਂ ਨੂੰ ਉਸਾਰੂ ਕੰਮ ਵੱਲ ਕਿਵੇਂ ਲਾਇਆ ਜਾਏ। ਜੀ ਜੀ। ਦੇਖੋ, ਜਿਵੇਂ ਅਸੀਂ ਪਹਿਲੇ ਸਵਾਲਕਰਤਾ ਦੇ ਜਵਾਬ ਦੇ ਵਿੱਚ ਵੀ ਇਹ ਕਿਹਾ ਵੀ ਅਸੀਂ ਸੱਚ ਦੇ ਨੇੜੇ ਅਸੀਂ ਕਲੇਮ ਤਾਂ ਨਹੀਂ ਕਰਦੇ ਕਿ ਸਾਡਾ ਕੋਈ ਐਬਸੋਲਿਊਟ ਟਰੂਥ ਹੈ। ਐਬਸੋਲਿਊਟ ਟਰੂਥ ਤਾਂ ਨਿਰੰਕਾਰ ਹੈ ਜੀ ਜੀ। ਬਾਕੀ ਟਰੂਥ ਆਲਵੇਜ਼ ਰਿਲੇਟਿਵ ਹੁੰਦੀ ਹੈ, ਕਿਉਂਕਿ ਸਾਡੇ 'ਚ ਵੀ ਕਿਤੇ ਨਾ ਕਿਤੇ ਬਾਇਸ ਤਾਂ ਹੈ ਔਰ ਬਾਇਸ ਸਿੱਖ ਬਾਇਸ ਹੈ, ਕਿਉਂਕਿ ਅਸੀਂ ਜਦੋਂ ਕਿਸੇ ਇਸ਼ੂ ਨੂੰ ਦੇਖਣਾ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੇਖਣਾ। ਕੋਈ ਇਹਨੂੰ ਬਾਇਸ ਵੀ ਕਹਿ ਸਕਦਾ ਕਿ ਵੀ ਅਸੀਂ ਉਹਨੂੰ ਸਿੱਖ ਰੰਗਤ ਤੋਂ ਦੇਖਦੇ ਹਾਂ, ਔਰ ਇਹ ਅਸੀਂ ਐਡਮਿਟ ਵੀ ਕਰਦੇ ਹਾਂ ਕਿ ਸਾਡੇ ਲਈ ਕੌਮੀ ਇੰਟਰਸਟ, ਕੌਮੀ ਘਰ, ਸਿੱਖ ਕੌਮ ਦੀ ਵੈਲਫੇਅਰ ਇਹ ਸਾਡੀ ਨੰਬਰ 1 ਪ੍ਰਾਇੋਰਟੀ ਹੈ। ਪਰ ਕਿਉਂਕਿ ਇਸ ਏਜੰਡੇ ਦੇ ਉੱਤੇ ਤੁਰਦੇ ਹਾਂ ਅਸੀਂ ਕਿਸੇ ਦੇ ਆਪਣੀ ਮਾਂ ਨੂੰ ਕੋਈ ਪਿਆਰ ਕਰਦਾ, ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਦੂਸਰੇ ਦੀ ਮਾਂ ਨੂੰ ਬਿਲਿਟਲ ਕਰਦਾ। ਜੀ ਜੀ। ਸੋ ਇਸੇ ਤਰ੍ਹਾਂ ਜੇ ਅਸੀਂ ਆਪਣੇ ਕੌਮ ਦੇ ਇੰਟਰਸਟ ਦੇ ਵਿੱਚ ਜਾਂ ਆਪਣੀ ਕੌਮੀ ਹਿੱਤ ਦੀ ਗੱਲ ਕਰਦੇ ਹਾਂ, ਸੋ ਜ਼ਾਹਰ ਹੈ ਕਿ ਅਸੀਂ ਦੂਸਰਿਆਂ ਦੀਆਂ ਵੀ ਭਾਵਨਾਵਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਜਿਹੜੀਆਂ ਸਫ਼ਰ ਕਰਦੀਆਂ ਨੇ। ਇਸ ਲਈ ਅਸੀਂ ਕਸ਼ਮੀਰੀਆਂ ਦੀ ਗੱਲ ਹੋਏ ਉਹ ਸਾਡਾ ਹਮੇਸ਼ਾ ਹੀ ਇੱਕ ਹਿੱਸਾ ਹੁੰਦਾ ਹੈ, ਨਾਗਿਆਂ ਦੀ ਗੱਲ ਹੋਏ, ਦਲਿਤਾਂ ਦੀ ਹੋਏ, ਟਰਾਈਬਲਸ ਦੀ ਹੋਏ। ਦਲਿਤਾਂ ਦੇ ਮਾਮਲੇ 'ਚ ਤਾਂ ਮੇਰਾ ਕੋਈ ਅੱਜ ਦਾ ਨਹੀਂ ਕਿ ਮੈਂ ਜਦੋਂ ਦਾ ਪੋਲੀਟੀਕਲ ਐਕਟਿਵਿਜ਼ਮ 'ਚ ਆਇਆ ਉਦੋਂ ਤੋਂ ਹੈ, ਬਚਪਨ ਤੋਂ ਹੈ। ਮੈਨੂੰ ਹਮੇਸ਼ਾ ਹੀ ਇਹ ਲੱਗਦਾ ਸੀ ਕਿ ਵੀ ਇਹ ਤਾਂ ਜੇ ਤੁਸੀਂ ਸਿੱਖੀ ਦਾ ਜਿਹਨੂੰ ABC ਵੀ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਉਦੋਂ ਹੀ ਤੁਹਾਨੂੰ ਇਹ ਗੱਲ ਸਮਝ ਆ ਜਾਂਦੀ ਹੈ ਵੀ ਗੁਰੂ ਨੇ ਤਾਂ ਜਿਨ੍ਹਾਂ ਦੇ ਜਿਹੜੇ ਨਿਮਾਣੇ ਨਿਤਾਣੇ, ਕਿਉਂਕਿ ਉਹਨਾਂ ਜ਼ਮਾਨਿਆਂ 'ਚ ਵੀ ਭਾਵੇਂ ਅਸੀਂ ਉਹ ਲਿਖਤੀ ਜਿਹੜਾ ਉਹ ਸਕੂਲ ਜਿਹੜਾ ਗੁਰਦੁਆਰਿਆਂ 'ਚ ਗੁਰਪੁਰਬਾਂ ਦੇ ਉੱਤੇ ਨਿੱਕੀ ਨਿੱਕੀ ਸਪੀਚ ਲਿਖ ਕੇ ਪੜ੍ਹਦੇ ਸੀ ਤੇ ਉਹਦੇ 'ਚ ਵੀ ਇਹ ਹੁੰਦੇ ਸੀ ਕਿ ਨਿਮਾਣਿਆਂ ਨੂੰ ਨਿਤਾਣਿਆਂ ਨੂੰ ਗੁਰੂ ਸਾਹਿਬ ਨੇ ਆਪਣੇ ਗਲ ਨਾਲ ਲਾਇਆ। ਹੁਣ ਨਿਮਾਣੇ ਨਿਤਾਣੇ ਕੌਣ ਨੇ? ਮਾਣ ਪ੍ਰਾਈਡ ਨੂੰ ਕਹਿੰਦੇ ਨੇ। ਨਿਮਾਣਾ ਉਹ ਜਿਹਦੇ ਕੋਲ ਕੋਈ ਪ੍ਰਾਈਡ ਨਹੀਂ, ਤਾਣ ਜਿਹਦੇ ਕੋਲ ਤਾਕਤ ਹੈ, ਨਿਤਾਣਾ ਉਹ ਹੈ ਜਿਹਦੇ ਕੋਲ ਕੁਛ ਨਹੀਂ ਹੈ ਜੀ। ਸੋ ਜਿਹੜਾ ਦਲਿਤ ਸ਼ਬਦ ਆਇਆ ਦਲੇ ਹੋਏ ਤੋਂ ਹੈ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਦਲ ਦਿੰਦੇ ਹੋ, ਦਬਾਅ 'ਚ ਰੱਖਦੇ ਹੋ, ਰਿਪਰੈਸ਼ਨ 'ਚ ਰੱਖਦੇ ਹੋ। ਸੋ ਗੁਰੂ ਨਾਨਕ ਸਾਹਿਬ ਦੀ ਤਾਂ ਵਿਚਾਰਧਾਰਾ ਹੀ ਨਿਮਾਣਿਆਂ, ਨਿਤਾਣਿਆਂ, ਦਲਿਆਂ ਹੋਇਆਂ ਜਾਂ ਜਿਨ੍ਹਾਂ ਨੂੰ ਕੋਈ ਨਹੀਂ ਸੀ ਜਿਹੜਾ ਨੇੜੇ ਨਹੀਂ ਸੀ ਲੱਗਣ ਦਿੰਦਾ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਗਲ ਨਾਲ ਲਾਇਆ ਤੇ ਫਰਮਾਇਆ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ਼। ਤੇ ਗੁਰੂ ਸਾਹਿਬ ਕਹਿੰਦੇ ਨੇ ਜਿੱਥੇ ਨੀਵਿਆਂ ਨੂੰ ਦੱਬਿਆਂ ਹੋਇਆਂ ਦੀ ਪੁੱਛਗਿੱਛ ਹੈ ਉੱਥੇ ਹੀ ਨਿਰੰਕਾਰ ਦੀ ਰਹਿਮਤ ਹੈ, ਨਿਰੰਕਾਰ ਦੀ ਬਖਸ਼ਿਸ਼ ਹੈ। ਲੇਕਿਨ ਉਸ ਸਿਸਟਮ ਨੇ ਜ਼ਾਤ ਪਾਤ ਨੂੰ ਇਸ ਕਦਰ ਜਿਹੜਾ ਹੈ ਉਹ ਐਨਕਰੇਜ ਕੀਤਾ। ਹੁਣ ਵੀ ਭਾਵੇਂ ਚੋਣ ਨਤੀਜੇ ਕਿਸ ਡਾਇਰੈਕਸ਼ਨ 'ਚ ਜਾਣਗੇ ਵੱਖਰੀ ਗੱਲ ਹੈ, ਪਰ ਸਾਰੀਆਂ ਪਾਰਟੀਆਂ ਨਹੀਂ ਜਦੋਂ ਕਿਸੇ ਹਲਕੇ ਦੇ ਵਿੱਚ ਉਮੀਦਵਾਰ ਚੁਣਦੇ ਨੇ ਸਭ ਤੋਂ ਪਹਿਲਾਂ ਹੁੰਦਾ ਜੀ ਫਲਾਂ ਜਾਤ ਵਾਲੇ ਕਿੰਨੇ ਨੇ, ਢਿਮਕੀ ਵਾਲੇ ਕਿੰਨੇ ਨੇ, ਕੀ ਹੈ। ਜੇ ਇੱਕ ਪਾਰਟੀ ਨੇ ਇੱਕ ਜ਼ਾਤ ਵਾਲੇ ਨੂੰ ਜਿਨ੍ਹਾਂ ਦੀ 2-3 ਲੱਖ ਵੋਟ ਹੈ ਖੜਾ ਕੀਤਾ, ਦੂਸਰਿਆਂ ਨੂੰ ਲੱਗਦਾ ਹੈ ਕਿ ਜੀ ਤੁਸੀਂ ਦੂਸਰੀ ਵਾਲੇ ਖੜਾ ਕਰ ਦਿਓ ਜਾਂ ਇਹਨਾਂ ਦੀ ਵੋਟਾਂ ਨੂੰ ਤੋੜਨਾ ਕਿਵੇਂ ਜੀ। ਸੋ ਜਿੱਥੇ ਮਾਈਂਡ ਸੈਟ ਹੀ ਜ਼ਾਤ ਦੇ ਉੱਤੇ ਖੜਾ ਹੈ ਔਰ ਉਦੋਂ ਅੱਗੋਂ ਪਾਤ ਆ ਗਈ, ਗੋਤ ਆ ਗਈ। ਸੋ ਉਸ ਸੁਸਾਇਟੀ ਨੇ ਕੀ ਪ੍ਰੋਗਰੈਸ ਕਰਨਾ ਹੈ? 4000 ਸਾਲ ਤੋਂ ਜਿਸ ਨਿਵਾਣ ਵਾਲੇ ਸੁਸਾਇਟੀ ਗਈ ਹੈ, ਸਿੱਖ ਰੈਵੋਲੂਸ਼ਨ ਇੱਕ ਥੋੜੀ ਜਿਹੀ ਹੋਪ ਸੀ ਜਿਹੜਾ ਕਿ ਇਹਨਾਂ ਨੇ 67 ਸਾਲ ਸਾਨੂੰ ਵੀ ਘੜੀਸ ਕੇ ਆਪਣੇ ਲੈਵਲ ਤੇ ਲੈ ਗਏ ਨੇ। ਕਿਉਂਕਿ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ 230 ਸਾਲ 1469 ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, 1699 ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਸੋ 230 ਸਾਲ ਉਹਨਾਂ ਨੇ ਇੱਕ ਮਨੁੱਖ ਘੜਿਆ ਜਿਹਦੇ ਚ ਰੱਬ ਦਾ ਬੰਦਾ ਹੋਣ ਦਾ ਉਹਨੂੰ ਪ੍ਰਾਈਡ ਦਿੱਤਾ ਜੀ। ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਸਾਡੇ ਹੁਣ ਦੁਨੀਆ 'ਚ ਜਿੰਨੇ ਲੋਕ ਨੇ 7 ਬਿਲੀਅਨ ਅੱਜ ਹੋ ਗਏ,
ਬਲੱਡ ਗਰੁੱਪ ਤਾਂ ਸਾਰਿਆਂ ਦਾ ਇੱਕੋ ਹੈ, ਜਾਂ ਏ ਹੈ ਜਾਂ ਬੀ ਹੈ, ਏ ਬੀ ਹੈ, ਉਹ ਹੈ। ਹੁਣ ਕੋਈ ਇਹ ਤਾਂ ਨਹੀਂ ਹੈ ਕਿ ਇਹੀ ਗੱਲ ਕਬੀਰ ਸਾਹਿਬ ਨੇ ਕਹੀ ਸੀ ਕਿ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਵਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ ਤੋ ਹਮ ਕਤ ਲਹੂ ਤੁਮ ਕਤ ਦੂਧ। ਕਿ ਜੇ ਇਹ ਬ੍ਰਾਹਮਣ ਤੂੰ ਆਪਣੇ ਆਪ ਨੂੰ ਉੱਚਾ ਸਮਝਦਾ ਹੈ ਤੇ ਜਨਮ ਤਾਂ ਤੇਰਾ ਵੀ ਉਸੇ ਹੀ ਰਸਤੇ ਤੋਂ ਹੋਇਆ ਜਿਹਦੇ ਤੋਂ ਬਾਕੀਆਂ ਦਾ ਹੋਇਆ। ਤੂੰ ਫਿਰ ਮੂੰਹ ਥਾਣੀ ਨਿਕਲਣਾ ਸੀ, ਤੂੰ ਜਿਹੜਾ ਬੜਾ ਉੱਚਾ ਹੈ। ਕਹਿੰਦੇ ਵੇ ਨਾ ਮੂੰਹ ਚੋਂ ਬ੍ਰਾਹਮਣ ਆਇਆ, ਕਹਿੰਦੇ ਪਰ ਜਨਮ ਵੇਲੇ ਤਾਂ ਉਹੀ ਪ੍ਰੋਸੈਸ ਹੈ ਸਭ ਦੀ ਜੀ। ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਵਾਟ ਕਾਹੇ ਨਹੀਂ ਆਇਆ। ਸੋ ਹੁਣ ਜਿਹੜੀ ਗੁਰਬਾਣੀ ਹੈ, ਜੇ ਅਸੀਂ ਸਿੱਖ ਗੁਰਬਾਣੀ 'ਚ ਯਕੀਨ ਰੱਖਦੇ ਹਾਂ, ਗੁਰਬਾਣੀ 'ਚ ਯਕੀਨ ਰੱਖਣ ਵਾਲਾ ਸਿੱਖ ਕਿਵੇਂ ਜ਼ਾਤ ਪਾਤੀ ਹੋ ਸਕਦਾ ਜੀ ਜੀ। ਜਿਸ ਨੂੰ ਨਕਾਰਿਆ ਹੋਏ ਮੁਕੰਮਲ ਤੌਰ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਇਸ ਕਦਰ, ਜਿਨ੍ਹਾਂ ਨੂੰ ਨਿਮਾਣੇ ਨਿਤਾਣੇ ਸੀ ਉਹਨਾਂ ਨੂੰ ਆਪਣੇ ਗੜ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਔਰ ਫੇਰੇ ਕਿ ਜਿਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਭਈ ਕਦਾਹੇ ਤਿਨ ਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹੋ। ਜਿਹੜਾ ਇੱਕ ਸਿੱਖ ਜ਼ਾਤ ਪਾਤ ਯਕੀਨ ਰੱਖਦਾ ਹੈ, ਉਹ ਬਾਕੀਆਂ ਬ੍ਰਾਹਮਣਵਾਦ ਦੇ ਥੱਲੇ ਹਿੰਦੂ ਯਕੀਨ ਰੱਖੇ, ਉਹ ਬਣਦਾ ਉਹ ਤਾਂ ਉਹਨਾਂ ਦੇ ਧਰਮ ਦਾ ਹਿੱਸਾ ਹੈ ਜੀ। ਕਿਉਂਕਿ ਉਹਨਾਂ ਦਾ ਧਰਮ ਹੀ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ ਹੈ। ਉਹਦੇ ਮੁਤਾਬਕ ਜਨੇਊ ਪਾਏ ਜਾਂਦੇ ਨੇ। ਜਨੇਊ ਕਿਹਨੂੰ ਸੂਤ ਦਾ ਪਾਣਾ ਹੈ, ਕਿਹਨੇ ਰੇਸ਼ਮ ਦਾ ਪਾਣਾ ਹੈ, ਕਿਹਨੇ ਪਟਸਨ ਦਾ ਪਾਣਾ ਹੈ। ਵੈਸ਼ ਸ਼ੂਦਰ ਔਰਤ, ਉਹਨਾਂ ਨੂੰ ਜਨੇਊ ਦਾ ਹੱਕ ਹੀ ਨਹੀਂ ਹੈ। ਮਹੀਨੇ ਮਿੱਥੇ ਹੋਏ ਨੇ ਕਿ ਬ੍ਰਾਹਮਣ ਦਾ ਯਗਯੋਪਵੀਤ ਕਦੋਂ ਹੋਏਗਾ, ਕੁਛ ਉਹ ਜੀ ਸਦਕੇ ਉਹਦੇ 'ਚ ਯਕੀਨ ਰੱਖਣ ਕਿਉਂਕਿ ਉਹਨਾਂ ਦਾ ਧਰਮ ਹੈ ਜੀ। ਲੇਕਿਨ ਜਿਹੜਾ ਸਿੱਖ ਗੁਰੂ ਨਾਨਕ ਸਾਹਿਬ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸੀਸ ਝੁਕਾਉਂਦਾ ਹੈ, ਜੇ ਉਹ ਜ਼ਾਤ ਪਾਤ ਦੀ ਲਾਈਨ ਤੇ ਸੋਚਦਾ, ਉਸ ਹਿੰਦੂ ਨਾਲੋਂ ਵੀ ਬਦਤਰ ਹੈ ਜਿਹੜਾ ਹਿੰਦੂ ਜ਼ਾਤ ਪਾਤ ਯਕੀਨ ਰੱਖਦਾ, ਕਿਉਂਕਿ ਉਹ ਤਾਂ ਆਪਣਾ ਧਰਮ ਮੰਨਦਾ ਜੀ। ਸੋ ਇਸੇ ਤਰ੍ਹਾਂ ਔਰਤਾਂ ਦੇ ਹੱਕਾਂ ਦੀ ਗੱਲ ਹੈ। ਹੁਣ ਜੇ ਗੁਰੂ ਨਾਨਕ ਸਾਹਿਬ ਨੇ ਇਹ ਫਰਮਾਇਆ ਕਿ ਭਾਈ ਇਹ ਜਿਹੜਾ ਨਾਨਕ ਭੰਡਾ ਬਾਹਰਾ ਇੱਕੋ ਸੱਚਾ ਸੋਈ, ਕਿ ਸਿਰਫ ਇੱਕ ਨਿਰੰਕਾਰ ਹੈ ਜਿਹੜਾ ਔਰਤ ਦੀ ਕੁੱਖ 'ਚ ਨਹੀਂ ਆਇਆ। ਸਾਰੀ ਕ੍ਰੀਏਸ਼ਨ ਜਿਹੜੀ ਹੈ ਉਹ ਔਰਤ ਦੀ ਹੈ, ਉਸ ਦੇ ਨਾਲ ਜੁੜੀ ਹੋਈ ਹੈ। ਤੇ ਅਸੀਂ ਕਿਵੇਂ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਅਸੀਂ ਕਿਵੇਂ ਜਿਹੜਾ ਉਸ ਬਾਰੇ ਕੋਈ ਘਟੀਆ ਸੋਚ ਸਕਦੇ ਆ ਜਾਂ ਘਟੀਆ ਵਰਤਾਰਾ ਕਰ ਸਕਦੇ। ਗੁਰੂ ਕਲਗੀਧਰ ਪਾਤਸ਼ਾਹ ਨੇ ਉਹਨਾਂ ਨੂੰ ਕੌਰ ਸ਼ਹਿਜ਼ਾਦੀਆਂ ਬਣਾਇਆ, ਕਿਰਪਾਨ ਦਿੱਤੀ, ਤਾਕਤ ਦਿੱਤੀ, ਅਬਲਾ ਚੋਂ ਕੱਢ ਕੇ ਤਾਕਤਵਰ ਬਣਾਇਆ। ਸੋ ਜੋ ਵੀ ਸਾਡਾ ਭਾਈ ਸਾਹਿਬ ਨੂੰ ਚੰਗਾ ਲੱਗਦਾ ਵੀ ਅਸੀਂ ਗੱਲ ਕਰਦੇ ਹਾਂ, ਪਰ ਮੈਂ ਸਮਝਦਾ ਵੀ ਇਹ ਸਿੱਖੀ ਦੀਆਂ ਬੇਸਿਕਸ ਨੇ। ਤੇ ਜਿਹੜੇ ਲੋਕ ਇਹਦੀ ਗੱਲ ਨਹੀਂ ਕਰਦੇ ਜਾਂ ਇਸ ਬਾਰੇ ਕੋਈ ਜਿਹੜੀ ਹੈ ਊਣੀ ਸੋਚ ਰੱਖਦੇ ਨੇ, ਉਹ ਉਹਨਾਂ ਨੂੰ ਸਿੱਖੀ ਦੀ ABC ਸਮਝ ਨਹੀਂ ਆਈ ਹੋਈ। ਉਹ ਤਾਂ ਫਿਰ ਐਵੇਂ ਬੌਰਨ ਸਿੱਖ ਹੋ ਗਏ ਜੀ, ਸਿੱਖਾਂ ਦੇ ਘਰ ਜੰਮੇ। ਸਿੱਖੀ ਦੀਆਂ ਇਹ ਮੁੱਢਲੀਆਂ ਗੱਲਾਂ ਨੇ ਔਰ ਇਸੇ ਤਰ੍ਹਾਂ ਜਨਰੇਸ਼ਨ ਹੈ, ਭਵਿੱਖ ਦੀ ਗੱਲ ਹੈ ਔਰ ਅਸੀਂ ਸਮਝਦੇ ਹਾਂ ਉਹੀ ਹੋਪ ਹੈ। ਜੇ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਸਿੱਖੀ ਤਰਬੀਅਤ, ਇਨਸਾਫ ਲਈ ਖਲੋਣ, ਸੱਚ ਲਈ ਖਲੋਣ, ਇਹ ਕੋਈ ਝਗੜੇ ਇਸ ਲਈ ਨਹੀਂ ਕਿ ਤੁਸੀਂ ਮਰਿਆਦਾ ਤੇ ਹੀ ਲੜੀ ਜਾਓ ਕਿ ਵੀ ਆ ਫੇਰਾ ਐਂ ਦੀ ਕਰਨਾ ਹੈ, ਪਰਕਰਮਾ ਕਿ ਐਂ ਦੀ ਕਰਨਾ ਹੈ, ਬਟਰ ਪੈ ਸਕਦਾ ਹੈ ਕਿ ਨਹੀਂ, ਪ੍ਰਸ਼ਾਦ ਦੇ ਵਿੱਚ ਬਟਰ 'ਚ ਲੂਣ ਹੁੰਦਾ, ਲੂਣ ਵਿੱਚ ਆਇਆ ਕਿ ਨਹੀਂ ਆਇਆ। ਠੀਕ ਹੈ, ਇਹ ਇਸ਼ੂ ਨੇ, ਇਹ ਧਾਰਮਿਕ ਸ਼ਖਸੀਅਤਾਂ ਜਿਹੜੀਆਂ ਨੇ ਉਹਨਾਂ ਨੇ ਗਾਈਡਲਾਈਨਸ ਦਿੱਤੀਆਂ, ਦੇਣੀਆਂ ਚਾਹੀਦੀਆਂ। ਪਰ ਤੁਸੀਂ ਡਿਬੇਟ ਦੇਖ ਲਓ, ਸਾਡੇ ਰਿਲੀਜੀਅਸ ਫੋਰਮਸ ਵੀ ਜਿੰਨੀਆਂ ਹੁੰਦੀਆਂ ਨੇ, ਬਹੁਤ ਵਾਰੀ ਦੇ ਦੁਆਲੇ 80% ਇਸੇ ਤੇ ਝਗੜਾ ਹੁੰਦਾ ਜੀ। ਔਰ ਮਾਸ ਦੇ ਉੱਤੇ ਹੋ ਗਿਆ ਜੀ, ਖਾਣਾ ਨਹੀਂ ਖਾਣਾ, ਉਹਦੇ ਉੱਤੇ ਝਗੜੇ ਚੱਲੇ ਹੋਏ ਨੇ। ਉਹ ਤੁਹਾਡੀ ਗੁਲਾਮੀ, ਇਨਸਾਫ ਲਈ ਖਲੋਣਾ, ਸੱਚ ਲਈ ਖਲੋਣਾ, ਗੁਲਾਮੀ ਨੂੰ ਕੱਟਣਾ। ਜਿਹੜੇ ਤੁਹਾਡੇ ਭਰਾ ਭੈਣਾਂ ਨੇ ਸ਼ਹੀਦੀਆਂ ਦਿੱਤੀਆਂ, ਉਹਨਾਂ ਦੇ ਰਸਤੇ ਇਸ ਪਾਸੇ ਵੱਲ ਤੁਸੀਂ ਕੋਈ ਕਰਕੇ ਦੇਖ ਲਓ, ਦੌੜ ਜਾਂਦੇ ਨੇ ਸਾਰੇ। ਫਿਰ ਕਿਉਂਕਿ ਫਜ਼ੂਲ ਗੱਲਾਂ 'ਚ ਤੁਸੀਂ ਵਕਤ ਜ਼ਾਇਆ ਕਰੋ, ਕਿਉਂਕਿ ਉਹਦੇ 'ਚ ਕੋਈ ਅਕਾਊਂਟੇਬਿਲਿਟੀ ਨਹੀਂ ਹੁੰਦੀ। ਤੁਸੀਂ ਲਿਖੀ ਜਾਂਦੇ ਹੋ ਉਂਗਲਾਂ ਦੇ ਉੱਤੇ, ਕੀਬੋਰਡ ਵਾਰੀਅਰ ਬਣੇ ਹੋਏ ਨੇ, ਭਰੇ ਹੋਏ ਨੇ, ਜੋ ਮਰਜ਼ੀ ਪੜ੍ਹ ਕੇ ਈਮੇਲਾਂ ਲਿਖੀਆਂ ਹੁੰਦੀਆਂ ਔਰ ਫੇਸਬੁੱਕ ਮੈਸੇਜ ਹੁੰਦੇ ਨੇ। ਤੁਸੀਂ ਆਜ਼ਾਦੀ ਦੀ ਗੱਲ ਤੇ ਲੈ ਆਓ, ਸਭ ਦੌੜ ਜਾਂਦੇ ਨੇ ਜੀ। ਬਿਲਕੁਲ। ਸੋ ਬਾਕੀ ਜਿਹੜਾ ਉਹਨਾਂ ਦਾ ਇਹ ਸਵਾਲ ਹੈ ਵੀ ਕਿਵੇਂ ਜਿਹੜਾ ਉਹ ਮਰੀਆਂ ਜ਼ਮੀਰਾਂ ਵਾਲਿਆਂ ਨੂੰ ਜਗਾਇਆ ਜਾਏ ਤੇ ਜਾਗਦੀਆਂ ਨੂੰ ਕਿਹੜੇ ਪਾਸੇ। ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਜਿਹੜੇ ਜਾਗਦੀਆਂ ਵਾਲੇ ਨੇ ਘੱਟੋ ਘੱਟ ਫਜ਼ੂਲ ਡਿਬੇਟਾਂ 'ਚੋਂ ਨਿਕਲੋ। ਸਿੱਖੀ ਦਾ ਜੇ ਦਰਦ ਰੱਖਦੇ ਹੋ, ਸਿੱਖੀ ਦਾ ਪਿਆਰ, ਸਿੱਖੀ ਨੂੰ ਪਿਆਰ ਕਰਦੇ ਹੋ, ਤਾਂ ਫਿਰ ਕੋਈ ਕ੍ਰੀਏਟਿਵ ਗੱਲ ਵੱਲ ਆਪਣੀ એનર્ਜੀ ਸਿਰ ਜੋੜੋ ਕਿ ਕਿਵੇਂ ਅਸੀਂ ਇਸ ਸਾਰੇ ਨੂੰ ਜਿਹੜਾ ਹੈ ਉਹ ਅੱਗੇ ਤੋਰ ਸਕਦੇ ਹਾਂ। ਕਿਸ ਉਦਮ ਤੇ ਰਾਜ ਮਿਲੇ। ਮੈਂ ਹਮੇਸ਼ਾ ਇਹ ਕੋਟ ਕਰਦਾ ਕਿ ਭਾਈ ਗੁਰਦਾਸ ਜੀ ਨੇ ਸਾਨੂੰ ਦਿੱਤਾ, ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤ। ਬਹੁਤ ਸਾਰੀਆਂ ਸਾਡੀਆਂ ਸਮੱਸਿਆਵਾਂ, ਸਾਡੇ ਸ਼ਤਰੂ, ਸਾਡੀ ਐਨਮਿਟੀ, ਹੌਸਟਿਲਿਟੀ ਇਸ ਕਰਕੇ ਹੀ ਹੈ ਕਿ ਵੀ ਅਸੀਂ ਬੇਕਰੇ ਹਾਂ। ਜਦੋਂ ਤੁਹਾਡਾ ਆਪਣਾ ਮੁਲਕ ਹੁੰਦਾ ਹੈ, ਆਪਣਾ ਟਿਕਾਣਾ ਹੁੰਦਾ ਹੈ, ਆਪਣਾ ਘਰ ਹੁੰਦਾ ਹੈ, ਤੁਸੀਂ ਜਿੰਨੇ ਮਰਜ਼ੀ, ਘਰ 'ਚ ਅਸੀਂ ਕੀ ਲੈਣਾ, ਘਰ 'ਚ ਚੈਨ ਹੁੰਦਾ। ਜਦੋਂ ਅਸੀਂ ਇੱਕ ਗ੍ਰਸਤੀ ਘਰ ਜਾਂਦਾ ਹੈ, ਦਿਨ ਦਾ ਥੱਕਿਆ ਟੁੱਟਿਆ ਕੰਮ ਕਰਕੇ, ਬੱਚਿਆਂ ਦੇ ਕੋਲ, ਆਪਣੇ ਪਤੀ ਕੋਲ, ਪਤਨੀ ਕੋਲ, ਤੇ ਤੁਸੀਂ ਉਸ ਸਾਰੇ ਤੋਂ ਇੱਕ ਰਾਹਤ ਮਹਿਸੂਸ, ਘਰ ਰਾਹਤ ਦਾ ਨਾਂ ਹੈ।
ਜੀ ਇਸੇ ਤਰ੍ਹਾਂ ਕੌਮਾਂ ਦੀ ਜ਼ਿੰਦਗੀ 'ਚ ਕੌਮਾਂ ਦੀ ਪ੍ਰੋਸਪੈਰਿਟੀ ਦੇ ਲਈ, ਕੌਮਾਂ ਦੀ ਖੁਸ਼ਹਾਲੀ ਦੇ ਲਈ, ਜੇ ਤੁਹਾਡਾ ਆਪਣਾ ਨੇਸ਼ਨ ਹੈ, ਸਾਨੂੰ ਪਤਾ ਹੈ ਵੀ ਕਿਤੇ ਵੀ ਸਾਨੂੰ ਮਾਰ ਪਏਗੀ, ਜਿਵੇਂ ਜੇ ਕੀਨੀਆ ਯੁਗਾਂਡਾ ਚੋਂ ਕੱਢੇ ਸੀ ਸਿੱਖ, ਉਹਨਾਂ ਕੋਲ ਕੋਈ ਥਾਂ ਨਹੀਂ ਸੀ, ਇੰਡੀਆ ਨੇ ਵੀ ਵੈਲਕਮ ਨਹੀਂ, ਉਹਨਾਂ ਨੇ ਤਾਂ ਮੰਨਿਆ ਹੀ ਨਹੀਂ ਹੈ ਸਾਨੂੰ ਕਦੇ ਆਪਣਾ। ਜੀ ਜੀ ਔਰ ਉਹਨਾਂ ਨੂੰ ਅਖੀਰ ਬ੍ਰਿਟਿਸ਼ ਪਾਸਪੋਰਟ ਮਿਲੇ, ਉਹ ਜਾ ਰਹੇ ਇੰਗਲੈਂਡ 'ਚ ਬੈਠੇ, ਬਟ ਅੱਜ ਵੀ ਉੱਥੇ ਬੈਠੇ ਆ ਵੀ ਜੇ ਉਹਨਾਂ ਤੇ ਰੇਸ਼ੀਅਲ ਹਮਲਾ ਹੁੰਦਾ ਹੈ, ਦੂਜਾ ਹੁੰਦਾ, ਰੀਜ਼ਨ ਇਹ ਹੈ ਵੀ ਉਹਨਾਂ ਦਾ ਆਪਣਾ, ਹੁਣ ਇੱਥੇ ਵੀ ਜਦੋਂ ਇੱਕ ਰੇਸ਼ੀਅਲ ਕੋਈ ਪਾਰਟ ਹੋਏਗਾ ਕਹਿਣਗੇ ਗੋ ਹੋਮ, ਗੋ ਹੋਮ, ਤੇ ਤੁਹਾਨੂੰ ਲੱਗਦਾ ਵੀ ਕਿਹੜਾ ਘਰ ਹੈ ਮੇਰਾ, ਕਿਸ ਮੁਲਕ 'ਚ ਅਸੀਂ ਜਾਣਾ ਹੈ। ਉਹ ਜਿਨ੍ਹਾਂ ਨੇ ਸਾਡਾ ਅਕਾਲ ਤਖਤ ਢਾਹ ਦਿੱਤਾ, ਜੀ ਜੀ ਉਹ ਜਿਹੜੀ ਜਿਸ ਮੁਲਕ ਦੀ ਰਾਜਧਾਨੀ ਦੇ ਵਿੱਚ ਹਜ਼ਾਰਾਂ ਜਿਉਂਦੇ ਗਲਾਂ 'ਚ ਟਾਇਰ ਪਾ ਕੇ ਸਾੜ ਦਿੱਤੇ, ਉਹ ਸਾਡਾ ਸੂਬਾ ਹੁਣੇ ਹੀ ਗੱਲ ਕਰਕੇ ਹਟੇ ਕਿ ਵੀ ਜਿਹੜੀ ਆ ਕਾਊਂਟਰ ਇੰਟੈਲੀਜੈਂਸ ਦੇ 14 ਪੁਲਸੀਏ ਅਫਸਰ ਜਿਹੜੇ ਨੇ, ਉਹ ਹਸਪਤਾਲ ਆਏ ਮਰੀਜ਼ ਨੂੰ ਜਿਹੜਾ ਚੁੱਕ ਕੇ ਲੈ ਜਾਂਦੇ ਨੇ, ਟੌਰਚਰ ਕਰਕੇ ਮਾਰ ਕੇ ਨਹਿਰ ਦੇ ਵਿੱਚ ਉਹਦੀ ਲਾਸ਼ ਸੁੱਟ ਦਿੰਦੇ ਨੇ। ਜੀ ਇਹ ਮੁਲਕ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜਾ ਪਾਰਟ ਹੈ ਕਿ ਭਾਈ ਕਿਵੇਂ ਅਸੀਂ ਕ੍ਰੀਏਟਿਵ ਕਰ ਸਕਦੇ ਹਾਂ, ਉਹਦੇ 'ਚ ਜਿਹਦੀ ਕੋਈ ਕੈਪੇਬਿਲਿਟੀ ਹੈ। ਹਰ ਇੱਕ ਨੇ ਹਥਿਆਰਬੰਦ ਸੰਘਰਸ਼ ਨਹੀਂ ਲੜਨਾ ਹੁੰਦਾ, ਹਰ ਇੱਕ ਦੇ ਕੋਲ ਦੇਣ ਲਈ ਪੈਸੇ ਨਹੀਂ ਹੁੰਦੇ, ਹਰ ਇੱਕ ਦੇ ਕੋਲ ਯੋਗਤਾ ਨਹੀਂ ਹੁੰਦੀ। ਜੀ ਸੋ ਜਿਹਦੇ ਕੋਲ ਜੋ ਹੈ, ਜਿਹੜਾ ਵੀ ਕੋਈ ਆਪਣੇ ਆਪ ਨੂੰ ਜਾਗਦੀ ਜ਼ਮੀਰ ਕਹਿੰਦਾ ਜਾਂ ਮੰਨਦਾ, ਉਹ ਫਿਰ ਕੁਛ ਨਾ ਕੁਛ ਕੰਟਰੀਬਿਊਟ ਕਰੇ ਕੌਮ ਦੇ ਲਈ, ਕੌਮੀ ਘਰ ਦੇ ਲਈ। ਸੋ ਇਹਨਾਂ ਦਾ ਵੀਰ ਮਨਕਵਲ ਸਿੰਘ ਸੈਣੀ ਜੀ ਦਾ ਬਹੁਤ ਬਹੁਤ ਧੰਨਵਾਦ। ਵੈਸੇ ਸੈਣੀ ਨਾਲ ਲਾਇਆ ਕਰਨੇ ਵੀ ਜ਼ਾਤ ਪਾਤੀ ਕੰਮ 'ਚ ਆ ਜਾਂਦਾ, ਆਪਣੇ ਆਪ ਗੁਰੂ ਨੇ ਸਿੰਘ ਕੌਰ ਦੇ ਉੱਤੇ ਖੇਡ ਮੁਕਾ ਦਿੱਤੀ ਹੋਈ ਹੈ। ਜੀ ਸੋ ਇਹ ਵੀ ਇੱਕ ਰੁਝਾਨ ਆ ਗਿਆ, ਜਿਹੜੇ ਛੱਜ ਅਸੀਂ ਬੰਨੇ ਹੋਏ ਨੇ ਨਾਲ, ਤੇ ਨਾਲ ਜਿਹੜੀਆਂ ਇਹ ਜ਼ਾਤਾਂ ਪਾਤਾਂ ਤੋੜ ਕੇ ਵਿਆਹ ਸ਼ਾਦੀਆਂ ਆਪਣੇ ਬੱਚੇ ਬੱਚੀਆਂ ਦਾ ਜਿਹੜਾ ਕਰਨ ਲੱਗੇ, ਇਹ ਨਾ ਪੁੱਛਿਆ ਜਾਏ ਵੀ ਕੌਣ ਕੀ ਹੈ, ਫਿਰ ਇਹ ਗੱਲ ਮੁੱਕਣ ਵੱਲ ਹੋਣੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਨਾਲ ਲੈਣੇ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।